ਅਗਲਾ ਰੁਖ ਕਰੀਏ ਪੰਜਾਬ ਦੀ ਸਿਆਸਤ ਦਾ। ਇਸ ਟਾਈਮ ਦੀ ਬੜੀ ਤਾਜ਼ਾ ਖਬਰ ਆ ਰਹੀ ਹੈ, ਬੜੀ ਇਹ ਵੱਡੀ ਖਬਰ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਮੈਂਬਰ ਪਾਰਲੀਮੈਂਟ ਚੁਣੇ ਗਏ ਸੀ ਖਡੂਰ ਸਾਹਿਬ ਤੋਂ, ਉਹ ਹੁਣ ਵਿਧਾਇਕੀ ਦੀ ਚੋਣ ਵੀ ਲੜਨਗੇ ਜੀ। ਪ੍ਰਵੀਨ ਜੀ, ਅੰਮ੍ਰਿਤਪਾਲ ਹੋਰਾਂ ਦੀ ਧਿਰ ਅਜੇ ਤੱਕ ਅਧਿਕਾਰਕ ਤੌਰ ਤੇ ਪਾਰਟੀ ਨਹੀਂ ਬਣੀ ਹੈ ਜੀ। ਅਜੇ ਤੱਕ ਉਹ ਵਾਰਸ ਪੰਜਾਬ ਦੀ ਇੱਕ ਸੰਸਥਾ ਹੀ ਹੈ, ਇੱਕ ਤਰ੍ਹਾਂ ਨਾਲ। ਠੀਕ ਹੈ ਜੀ। ਇੱਕ ਸੰਗਠਨ ਹੀ। ਹੂੰ। ਤੇ ਜੇ ਉਹ ਤਦ ਤੱਕ ਰਜਿਸਟਰ ਹੋ ਜਾਂਦਾ, ਫਿਰ ਉਹ ਇੱਕ ਮਤਲਬ ਕਿ ਇੱਕ ਪਾਰਟੀ ਬੈਨਰ ਹੇਠ ਲੜ ਸਕਦੇ ਨੇ। ਉਹਨੂੰ ਆਜ਼ਾਦ ਤਰੀਕੇ ਨਾਲ ਜਾਂ ਗਰੁੱਪ ਤੌਰ ਦੇ ਉੱਤੇ ਸਹੀ ਹੈ ਨਾ, ਇਹ ਹੋਏਗਾ ਕਿ ਸਾਨੂੰ ਇੱਕ ਸਾਂਝਾ ਸਿੰਬਲ ਦੇ ਦਿਓ। ਜਿਸ ਤਰ੍ਹਾਂ ਲੋਕ ਸਭਾ ਦੀ ਚੋਣ ਲੜੀ ਮੰਨ ਲਓ, ਉਸ ਤੋਂ ਬਾਅਦ ਪਰ ਸੰਗਠਨ ਦਾ ਰੂਪ ਬਣ ਗਿਆ, ਜਦ ਸੰਗਠਨ ਦਾ ਰੂਪ ਵੀ ਨਹੀਂ ਸੀਗਾ। ਜੀ ਜੀ। ਹੁਣ ਇਹ ਸੰਗਠਨ ਨੇ ਵਾਰਸ ਪੰਜਾਬ ਦੇ ਨੇ ਐਲਾਨ ਕੀਤਾ ਹੋਇਆ ਕਿ ਜੀ ਸਾਡਾ ਲੀਡਰ ਅੰਮ੍ਰਿਤਪਾਲ ਸਿੰਘ ਹੈ। ਠੀਕ ਹੈ। ਤੇ ਉਹ ਮੁੱਖ ਮੰਤਰੀ ਦਾ ਚਿਹਰਾ ਹੈ। ਠੀਕ ਹੈ। ਮਨਪ੍ਰੀਤ ਇਆਲੀ ਨੂੰ ਸਵਾਲ ਕੀਤਾ ਗਿਆ ਕਿ ਜੀ ਕਿ ਮੁੱਖ ਮੰਤਰੀ ਦਾ ਚਿਹਰਾ, ਉਹ ਕਹਿੰਦੇ ਪਹਿਲਾਂ ਹੀ ਐਲਾਨਿਆ ਹੋਇਆ ਕਿ ਅੰਮ੍ਰਿਤਪਾਲ ਸਿੰਘ ਹੋਣਗੇ। ਕਿ ਇਹ ਚ ਦੁਬਾਰਾ ਸਵਾਲ ਦਾ ਕੀ ਮਤਲਬ? ਕਹਿੰਦੇ ਜੀ ਫਿਰ ਉਹ ਵਿਧਾਇਕੀ ਦੀ ਚੋਣ ਲੜਨ। ਕਹਿੰਦਾ ਵੀ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਉਹ ਵਿਧਾਇਕ ਬਣੂਗਾ ਤਾਂ ਹੀ ਮੁੱਖ ਮੰਤਰੀ ਬਣੂਗਾ, ਲੜਨੀ ਪਊਗੀ। ਸੋ ਇਸ ਲਈ ਕਹਿੰਦੇ ਕਿ ਇਹ ਤਾਂ ਪਹਿਲਾਂ ਹੀ ਤੈਅ ਹੈ। ਪਰ ਹੁਣ ਤੱਕ ਤੈਅ ਇੱਕ ਸਿੰਬਲ ਦੇ ਰੂਪ ਸੀ। ਹੁਣ ਮਨਪ੍ਰੀਤ ਇਆਲੀ ਨੇ ਗੱਲ ਕਹਿ ਕੇ ਸਾਬਤ ਕਰਤਾ ਕਿ ਹਾਂ ਅੰਮ੍ਰਿਤਪਾਲ ਸਿੰਘ ਕਾਗਜ਼ ਭਰਨਗੇ ਬਗੈਰ ਤੌਰ ਤੇ। ਨਹੀਂ ਤਾਂ ਬੰਦਾ ਕਹਿੰਦਾ ਜੀ ਉਹ ਪਾਰਟੀ ਦਾ ਲੀਡਰ ਹੈ, ਪਹਿਲਾਂ ਉਹਦੀ ਅਗਵਾਈ 'ਚ ਚੋਣ ਲੜਾਂਗੇ, ਬਾਅਦ 'ਚੋਂ ਦੇਖਾਂਗੇ। ਠੀਕ ਹੈ ਜੀ। ਮੁੱਖ ਮੰਤਰੀ ਦਾ 6 ਮਹੀਨੇ ਸਿੱਧਾ ਵੀ ਬਣ ਸਕਦਾ ਜੇ ਪਾਰਟੀ ਦੀ ਸਰਕਾਰ ਬਣ ਜਾਵੇ, ਧਿਰ ਦੀ ਸਰਕਾਰ ਬਣ ਜਾਵੇ। ਹਾਂਜੀ ਹਾਂਜੀ। ਜੇ ਮਨਮੋਹਨ ਇਸ ਲਈ ਪਰ ਜੇ ਉਹ ਕਹਿੰਦੇ ਕਿ ਸੰਗਠਨ ਨੂੰ ਹਵਾ ਦੇਣੀ ਹੈ, ਤਕੜਾ ਕਰਨਾ, ਤਾਂ ਅੰਮ੍ਰਿਤਪਾਲ ਸਿੰਘ ਨੂੰ ਮੈਦਾਨ 'ਚ ਉਤਾਰਨਾ ਪਊਗਾ। ਬੇਸ਼ੱਕ ਉਹ ਜੇਲ੍ਹ ਤੋਂ ਰਿਹਾ ਹੁੰਦੇ ਜਾਂ ਨਹੀਂ ਹੁੰਦੇ, ਬਾਅਦ ਦਾ ਸਵਾਲ ਹੈ। ਪਰ ਅੰਮ੍ਰਿਤਪਾਲ ਸਿੰਘ ਨੂੰ ਵਿਧਾਇਕੀ ਦੀ ਚੋਣ ਲੜਾਈ ਜਾਊਗੀ ਜਾਂ ਲੜਨਗੇ, ਇਹ ਕੱਲ ਇੱਕ ਤਰੀਕੇ ਨਾਲ ਜਨਤਕ ਹੋ ਗਈ। ਹੁਣ ਇਹਦੇ ਨਾਲ ਕਿੰਨਾ ਉਹਨਾਂ ਨੂੰ ਬੂਸਟ ਮਿਲਦਾ ਹੈ, ਕਿੰਨੀ ਉਹਦੇ ਨਾਲ ਹਵਾ ਮਿਲਦੀ ਹੈ, ਇਹ ਆਉਂਦਾ ਸਮਾਂ ਤੈਅ ਕਰੂਗਾ। ਕਿਉਂਕਿ ਪੈਰਲਰ ਜਿਹੜੀ ਪੁਨਰ ਸਰਜੀਤ ਹੈ, ਉਸ ਨੇ ਵੀ ਆਪਣੇ ਉਮੀਦਵਾਰ ਐਲਾਨਣੇ ਸ਼ੁਰੂ ਕਰਤੇ। ਠੀਕ ਹੈ ਜੀ। ਠੀਕ ਹੈ। ਤੇ ਇੱਧਰ ਇਕਬਾਲ ਸਿੰਘ ਝੁੰਦਾ, ਸੰਤਾ ਸਿੰਘ ਉਮੈਦਪੁਰੀ ਜਿਹੜੇ ਬਾਹਰ ਨਿਕਲ ਕੇ ਆਏ ਸੀਗੇ ਪੁਨਰ ਸਰਜੀਤ ਚੋਂ ਕਿ ਜੀ ਅਸੀਂ ਏਕਤਾ ਦੀ ਗੱਲ ਕਰਾਂਗੇ, ਅੱਜ ਉਹ ਚੰਡੀਗੜ੍ਹ ਦੇ ਵਿੱਚ ਲਗਭਗ ਤੈਅ ਹੀ ਹੈ ਕਿ ਪ੍ਰੈਸ ਕਾਨਫਰੰਸ ਰੱਖਿਓ, ਵਾਰਸ ਪੰਜਾਬ ਸ਼ਾਮਲ ਹੋਣ ਲਈ ਹੋਇਆ। ਅੱਜ ਲਗਭਗ ਉਹ ਸਪਸ਼ਟ ਹੋ ਜਾਣਾ ਕਿ ਉਧਰ ਜਾਣਗੇ। ਜੀ ਜੀ। ਤੇ ਇਸ ਲਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਬਤੌਰ ਐਮਐਲਏ ਲੜਨਾ ਇਹ ਤੈਅ ਹੈ। ਕਿਹੜੀ ਸੀਟ ਤੋਂ ਲੜਨਗੇ ਇਹਦੇ ਬਾਰੇ ਜੇ ਸਪਸ਼ਟ ਨਹੀਂ। ਖੁਦ ਇਆਲੀ ਨੇ ਵੀ ਕਿਹਾ ਜੀ ਪਾਰਟੀ ਤੈਅ ਕਰੂਗੀ, ਪਾਰਟੀ ਤੈਅ ਕਰੂਗੀ, ਜਾਂ ਅੰਮ੍ਰਿਤਪਾਲ ਦੇ ਪਿਤਾ ਜਾਂ ਅੰਮ੍ਰਿਤਪਾਲ ਖੁਦ ਤੈਅ ਕਰਨਗੇ, ਜੋ ਵੀ ਹੈ। ਪਰ ਇੰਨਾ ਤੈਅ ਜੀ ਕਿ ਅੰਮ੍ਰਿਤਪਾਲ ਸਿੰਘ ਵਿਧਾਇਕੀ ਦੀ ਚੋਣ ਲੜਦੇ ਨਜ਼ਰ ਆਉਣਗੇ। ਜੀ ਬਿਲਕੁਲ। ਦੇਖਦੇ ਹਾਂ ਸਿਆਸੀ ਸਮੀਕਰਨ ਪੰਜਾਬ ਦੇ ਕਿਸ ਕਦਰ ਜਿਹੜਾ ਪਾਸਾ ਪਲਟਦੇ ਨੇ ਇਸ ਐਲਾਨ ਦੇ ਨਾਲ। ਹਲੇ ਤਾਂ ਬਹੁਤ ਕੁਝ ਹੋਣਾ ਬਾਕੀ ਹੈ ਸ਼ਰਮਾ ਜੀ, ਬਹੁਤ ਸਾਰੀਆਂ ਸੰਭਾਵਨਾਵਾਂ। ਤੇ ਹਲੇ ਕਾਂਗਰਸ ਵੀ ਮੈਦਾਨ ਦੇ ਵਿੱਚ ਖੁੱਲ ਕੇ ਨਹੀਂ ਆ ਸਕੀ, ਮੁੱਖ ਵਿਰੋਧੀ ਧਿਰ ਹੈ। ਅਕਾਲੀ ਦਲ ਦੇ ਉੱਤੇ ਵੀ ਨਜ਼ਰ ਆਣੇ, ਬੀਜੇਪੀ ਕਿਸ ਤਰ੍ਹਾਂ ਦੇ ਬੰਦਿਆਂ ਨੂੰ ਟਿਕਟਾਂ ਦਿੰਦੀ ਹੈ, ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਕਰਦੀ ਹੈ, ਸਭ ਉੱਤੇ ਨਜ਼ਰ ਆਣੇ। ਅਗਲਾ ਰੁਖ ਕਰੀਏ ਪੰਜਾਬ ਦੀ ਸਿਆਸਤ ਦਾ। ਇਸ ਟਾਈਮ ਦੀ ਬੜੀ ਤਾਜ਼ਾ ਖਬਰ ਆ ਰਹੀ ਹੈ, ਬੜੀ ਇਹ ਵੱਡੀ ਖਬਰ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਮੈਂਬਰ ਪਾਰਲੀਮੈਂਟ ਚੁਣੇ ਗਏ ਸੀ ਖਡੂਰ ਸਾਹਿਬ ਤੋਂ, ਉਹ ਹੁਣ ਵਿਧਾਇਕੀ ਦੀ ਚੋਣ ਵੀ ਲੜਨਗੇ ਜੀ। ਪ੍ਰਵੀਨ ਜੀ, ਅੰਮ੍ਰਿਤਪਾਲ ਹੋਰਾਂ ਦੀ ਧਿਰ ਅਜੇ ਤੱਕ ਅਧਿਕਾਰਕ ਤੌਰ ਤੇ ਪਾਰਟੀ ਨਹੀਂ ਬਣੀ ਹੈ ਜੀ। ਅਜੇ ਤੱਕ ਉਹ ਵਾਰਸ ਪੰਜਾਬ ਦੀ ਇੱਕ ਸੰਸਥਾ ਹੀ ਹੈ, ਇੱਕ ਤਰ੍ਹਾਂ ਨਾਲ। ਠੀਕ ਹੈ ਜੀ। ਇੱਕ ਸੰਗਠਨ ਹੀ। ਤੇ ਜੇ ਉਹ ਤਦ ਤੱਕ ਰਜਿਸਟਰ ਹੋ ਜਾਂਦਾ, ਫਿਰ ਉਹ ਇੱਕ ਮਤਲਬ ਕਿ ਇੱਕ ਪਾਰਟੀ ਬੈਨਰ ਹੇਠ ਲੜ ਸਕਦੇ ਨੇ। ਉਹਨੂੰ ਆਜ਼ਾਦ ਤਰੀਕੇ ਨਾਲ ਜਾਂ ਗਰੁੱਪ ਤੌਰ ਦੇ ਉੱਤੇ ਹੈ ਨਾ, ਇਹ ਹੋਏਗਾ ਕਿ ਸਾਨੂੰ ਇੱਕ ਸਾਂਝਾ ਸਿੰਬਲ ਦੇ ਦਿਓ। ਜਿਸ ਤਰ੍ਹਾਂ ਲੋਕ ਸਭਾ ਦੀ ਚੋਣ ਲੜੀ ਮੰਨ ਲਓ, ਉਸ ਤੋਂ ਬਾਅਦ ਪਰ ਸੰਗਠਨ ਦਾ ਰੂਪ ਬਣ ਗਿਆ, ਜਦ ਸੰਗਠਨ ਦਾ ਰੂਪ ਵੀ ਨਹੀਂ ਸੀਗਾ। ਜੀ ਜੀ। ਹੁਣ ਇਹ ਸੰਗਠਨ ਨੇ ਵਾਰਸ ਪੰਜਾਬ ਦੇ ਨੇ ਐਲਾਨ ਕੀਤਾ ਹੋਇਆ ਕਿ ਜੀ ਸਾਡਾ ਲੀਡਰ ਅੰਮ੍ਰਿਤਪਾਲ ਸਿੰਘ ਹੈ। ਠੀਕ ਹੈ। ਤੇ ਉਹ ਮੁੱਖ ਮੰਤਰੀ ਦਾ ਚਿਹਰਾ ਹੈ। ਠੀਕ ਹੈ। ਮਨਪ੍ਰੀਤ ਇਆਲੀ ਨੂੰ ਸਵਾਲ ਕੀਤਾ ਗਿਆ ਕਿ ਜੀ ਕਿ ਮੁੱਖ ਮੰਤਰੀ ਦਾ ਚਿਹਰਾ, ਉਹ ਕਹਿੰਦੇ ਪਹਿਲਾਂ ਹੀ ਐਲਾਨਿਆ ਹੋਇਆ ਕਿ ਅੰਮ੍ਰਿਤਪਾਲ ਸਿੰਘ ਹੋਣਗੇ। ਕਿ ਇਹ ਚ ਦੁਬਾਰਾ ਸਵਾਲ ਦਾ ਕੀ ਮਤਲਬ? ਕਹਿੰਦੇ ਜੀ ਫਿਰ ਉਹ ਵਿਧਾਇਕੀ ਦੀ ਚੋਣ ਲੜਨ। ਕਹਿੰਦਾ ਵੀ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਉਹ ਵਿਧਾਇਕ ਬਣੂਗਾ ਤਾਂ ਹੀ ਮੁੱਖ ਮੰਤਰੀ ਬਣੂਗਾ, ਲੜਨੀ ਪਊਗੀ। ਸੋ ਇਸ ਲਈ ਕਹਿੰਦੇ ਕਿ ਇਹ ਤਾਂ ਪਹਿਲਾਂ ਹੀ ਤੈਅ ਹੈ। ਪਰ ਹੁਣ ਤੱਕ ਤੈਅ ਇੱਕ ਸਿੰਬਲ ਦੇ ਰੂਪ ਸੀ। ਹੁਣ ਮਨਪ੍ਰੀਤ ਇਆਲੀ ਨੇ ਗੱਲ ਕਹਿ ਕੇ ਸਾਬਤ ਕਰਤਾ ਕਿ ਹਾਂ ਅੰਮ੍ਰਿਤਪਾਲ ਸਿੰਘ ਕਾਗਜ਼ ਭਰਨਗੇ ਬਗੈਰ ਤੌਰ ਤੇ। ਨਹੀਂ ਤਾਂ ਬੰਦਾ ਕਹਿੰਦਾ ਜੀ ਉਹ ਪਾਰਟੀ ਦਾ ਲੀਡਰ ਹੈ, ਪਹਿਲਾਂ ਉਹਦੀ ਅਗਵਾਈ 'ਚ ਚੋਣ ਲੜਾਂਗੇ, ਬਾਅਦ 'ਚੋਂ ਦੇਖਾਂਗੇ। ਠੀਕ ਹੈ ਜੀ। ਮੁੱਖ ਮੰਤਰੀ ਦਾ 6 ਮਹੀਨੇ ਸਿੱਧਾ ਵੀ ਬਣ ਸਕਦਾ ਜੇ ਪਾਰਟੀ ਦੀ ਸਰਕਾਰ ਬਣ ਜਾਵੇ, ਧਿਰ ਦੀ ਸਰਕਾਰ ਬਣ ਜਾਵੇ। ਹਾਂਜੀ ਹਾਂਜੀ। ਜੇ ਮਨਮੋਹਨ ਇਸ ਲਈ ਪਰ ਜੇ ਉਹ ਕਹਿੰਦੇ ਕਿ ਸੰਗਠਨ ਨੂੰ ਹਵਾ ਦੇਣੀ ਹੈ, ਤਕੜਾ ਕਰਨਾ, ਤਾਂ ਅੰਮ੍ਰਿਤਪਾਲ ਸਿੰਘ ਨੂੰ ਮੈਦਾਨ 'ਚ ਉਤਾਰਨਾ ਪਊਗਾ। ਬੇਸ਼ੱਕ ਉਹ ਜੇਲ੍ਹ ਤੋਂ ਰਿਹਾ ਹੁੰਦੇ ਜਾਂ ਨਹੀਂ ਹੁੰਦੇ, ਬਾਅਦ ਦਾ ਸਵਾਲ ਹੈ। ਪਰ ਅੰਮ੍ਰਿਤਪਾਲ ਸਿੰਘ ਨੂੰ ਵਿਧਾਇਕੀ ਦੀ ਚੋਣ ਲੜਾਈ ਜਾਊਗੀ ਜਾਂ ਲੜਨਗੇ, ਇਹ ਕੱਲ ਇੱਕ ਤਰੀਕੇ ਨਾਲ ਜਨਤਕ ਹੋ ਗਈ। ਹੁਣ ਇਹਦੇ ਨਾਲ ਕਿੰਨਾ ਉਹਨਾਂ ਨੂੰ ਬੂਸਟ ਮਿਲਦਾ ਹੈ, ਕਿੰਨੀ ਉਹਦੇ ਨਾਲ ਹਵਾ ਮਿਲਦੀ ਹੈ, ਇਹ ਆਉਂਦਾ ਸਮਾਂ ਤੈਅ ਕਰੂਗਾ। ਕਿਉਂਕਿ ਪੈਰਲਰ ਜਿਹੜੀ ਪੁਨਰ ਸਰਜੀਤ ਹੈ, ਉਸ ਨੇ ਵੀ ਆਪਣੇ ਉਮੀਦਵਾਰ ਐਲਾਨਣੇ ਸ਼ੁਰੂ ਕਰਤੇ। ਠੀਕ ਹੈ ਜੀ। ਠੀਕ ਹੈ।
ਤੇ ਇੱਧਰ ਇਕਬਾਲ ਸਿੰਘ ਝੁੰਦਾ, ਸੰਤਾ ਸਿੰਘ ਉਮੈਦਪੁਰੀ ਜਿਹੜੇ ਬਾਹਰ ਨਿਕਲ ਕੇ ਆਏ ਸੀਗੇ ਪੁਨਰ ਸਰਜੀਤ ਚੋਂ ਕਿ ਜੀ ਅਸੀਂ ਏਕਤਾ ਦੀ ਗੱਲ ਕਰਾਂਗੇ, ਅੱਜ ਉਹ ਚੰਡੀਗੜ੍ਹ ਦੇ ਵਿੱਚ ਲਗਭਗ ਤੈਅ ਹੀ ਹੈ ਕਿ ਪ੍ਰੈਸ ਕਾਨਫਰੰਸ ਰੱਖਿਓ, ਵਾਰਸ ਪੰਜਾਬ ਸ਼ਾਮਲ ਹੋਣ ਲਈ ਹੋਇਆ। ਅੱਜ ਲਗਭਗ ਉਹ ਸਪਸ਼ਟ ਹੋ ਜਾਣਾ ਕਿ ਉਧਰ ਜਾਣਗੇ। ਜੀ ਜੀ। ਤੇ ਇਸ ਲਈ ਅਮਰਤਪਾਲ ਸਿੰਘ ਹੋਰਾਂ ਦਾ ਬਤੌਰ ਐਮਐਲਏ ਲੜਨਾ ਇਹ ਤੈਅ ਹੈ। ਕਿਹੜੀ ਸੀਟ ਤੋਂ ਲੜਨਗੇ ਇਹਦੇ ਬਾਰੇ ਜੇ ਸਪਸ਼ਟ ਨਹੀਂ, ਖੁਦ ਆਲੀ ਨੇ ਵੀ ਕਿਹਾ ਜੀ ਪਾਰਟੀ ਤੈਅ ਕਰੂਗੀ, ਪਾਰਟੀ ਤੈਅ ਕਰੂਗੀ ਜਾਂ ਅਮਰਤਪਾਲ ਦੇ ਪਿਤਾ ਜਾਂ ਅਮਰਤਪਾਲ ਖੁਦ ਤੈਅ ਕਰਨਗੇ, ਜੋ ਵੀ ਹੈ। ਪਰ ਇੰਨਾ ਤੈਅ ਜੀ ਕਿ ਅਮਰਤਪਾਲ ਸਿੰਘ ਵਿਧਾਇਕੀ ਦੀ ਚੋਣ ਲੜਦੇ ਨਜ਼ਰ ਆਉਣਗੇ। ਜੀ ਬਿਲਕੁਲ, ਦੇਖਦੇ ਹਾਂ ਸਿਆਸੀ ਸਮੀਕਰਨ ਪੰਜਾਬ ਦੇ ਕਿਸ ਕਦਰ ਜਿਹੜਾ ਪਾਸਾ ਪਲਟਦੇ ਨੇ ਇਸ ਐਲਾਨ ਦੇ ਨਾਲ। ਹਲੇ ਤਾਂ ਬਹੁਤ ਕੁਝ ਹੋਣਾ ਬਾਕੀ ਹੈ ਸ਼ਰਮਾ ਜੀ, ਬਹੁਤ ਸਾਰੀਆਂ ਸੰਭਾਵਨਾਵਾਂ, ਤੇ ਹਲੇ ਕਾਂਗਰਸ ਵੀ ਮੈਦਾਨ ਦੇ ਵਿੱਚ ਖੁੱਲ ਕੇ ਨਹੀਂ ਆ ਸਕੀ, ਮੁੱਖ ਵਿਰੋਧੀ ਧਿਰ ਹੈ। ਅਕਾਲੀ ਦਲ ਦੇ ਉੱਤੇ ਵੀ ਨਜ਼ਰ ਆਣੇ, ਬੀਜੇਪੀ ਕਿਸ ਤਰ੍ਹਾਂ ਦੇ ਬੰਦਿਆਂ ਨੂੰ ਟਿਕਟਾਂ ਦਿੰਦੀ ਹੈ, ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਕਰਦੀ ਹੈ, ਸਭ ਉੱਤੇ ਨਜ਼ਰ ਆਣੇ।